व्यूअर्स वेलकम बैक इन आवर प्रोग्राम जी डॉक्टर साहब हुण साडे दर्शਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1709 ਚ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਦੀ ਜਥੇਦਾਰੀ ਥੱਲੇ ਸਿੱਖਾਂ ਨੇ ਸਮਾਣਾ ਸ਼ਹਿਰ ਜਿਹੜਾ ਕਿ ਜਲਾਦਾਂ ਦਾ ਕਾਜ਼ੀਆਂ ਦਾ ਸ਼ਹਿਰ ਸੀ, ਇੱਥੋਂ ਦੇ ਹੀ ਕਾਜ਼ੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਫਤਵਾ ਦਿੱਤਾ, ਜਿਨ੍ਹਾਂ ਨੇ 10ਵੇਂ ਪਾਤਸ਼ਾਹ ਤੱਕ ਔਰੰਗਜ਼ੇਬ ਦੀ ਜਾਲੀ ਚਿੱਠੀ ਲਿਖੀ ਔਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਫਤਵਾ ਦਿੱਤਾ ਔਰ ਜਲਾਦ ਵੀ ਇੱਥੋਂ ਦੇ ਹੀ ਸੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਹੈ, ਛੋਟੇ ਸਾਹਿਬਜ਼ਾਦਿਆਂ ਨੂੰ। ਔਰ ਇਹ ਗੁੱਸਾ ਸੀ ਸਿੱਖਾਂ 'ਚ, ਸੋ ਉਹਨਾਂ ਨੇ ਫਿਰ ਸਮਾਣੇ ਦੇ ਉੱਤੇ ਧਾਵਾ ਕਰਕੇ ਤਹਿ ਤੇ ਕੀਤਾ ਉਹਨਾਂ ਨੂੰ ਜਿਹੜੇ ਜਰਵਾਣੇ ਸੀ ਔਰ ਇਸ ਚੋਂ ਜਿਹੜੀ ਹੈ ਬੜੀ ਵੱਡੀ ਵਿਕਟਰੀ। ਸਮਾਣਾ ਬਹੁਤ ਵੱਡਾ ਕਸਬਾ ਸੀ ਔਰ ਇਸ ਤੋਂ ਬਾਅਦ ਸਰਹੰਦ 1710 ਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਮਾਰੀ। ਜੀ 1921 ਦੇ ਵਿੱਚ ਚਾਬੀਆਂ ਤੋਸ਼ਾਖਾਨਾ ਜਿਹਦੇ ਵਿੱਚ ਹਰਮੰਦਰ ਸਾਹਿਬ ਦਾ ਕੀਮਤੀ ਜਿਹੜੀਆਂ ਗਿਫਟਸ ਉੱਥੇ ਆਉਂਦੀਆਂ ਨੇ, ਤੋਹਫੇ ਰੱਖੇ ਨੇ, ਉਹਦੀਆਂ ਚਾਬੀਆਂ ਸੁੰਦਰ ਸਿੰਘ ਰਾਮਗੜੀਆ ਕੋਲ ਸੀ। ਸ਼੍ਰੋਮਣੀ ਕਮੇਟੀ ਬਣ ਗਈ, ਉਹਨਾਂ ਨੇ ਕਿਹਾ ਪ੍ਰਧਾਨ ਬਾਬਾ ਖੜਕ ਸਿੰਘ ਸਾਡੇ ਹਵਾਲੇ ਕਰੋ, ਆ ਕੇ ਡਿਪਟੀ ਕਮਿਸ਼ਨਰ ਲੈ ਗਿਆ ਸੁੰਦਰ ਸਿੰਘ ਤੋਂ। ਸਿੱਖਾਂ ਨੇ ਮੋਰਚਾ ਲਾ ਦਿੱਤਾ, ਚਾਬੀਆਂ ਦਾ ਮੋਰਚਾ, ਔਰ ਅੱਜ ਦੇ ਦਿਨ ਗ੍ਰਿਫਤਾਰੀਆਂ ਸ਼ੁਰੂ ਹੋਈਆਂ ਔਰ ਅਖੀਰ ਸਰਕਾਰ ਉਹ ਚਾਬੀਆਂ ਵਾਪਸ ਕਰਨ ਤੇ ਮਜਬੂਰ ਹੋਈ। ਉਹਨੂੰ ਚਾਬੀਆਂ ਦਾ ਮੋਰਚਾ ਕਿਹਾ ਜਾਂਦਾ। ਔਰ ਗਾਂਧੀ ਨੇ ਵੀ ਬੜੀ ਤਾਰੀਫ ਕੀਤੀ ਕਿ ਜੀ ਤੁਸੀਂ ਇੱਕ ਜੇ ਲੜਾਈ ਜੰਗ ਜਿੱਤ ਲਈ ਹੈ ਦੇਸ਼ ਦੀ ਆਜ਼ਾਦੀ ਦੀ, ਹੁਣ ਦੇਸ਼ ਵੀ ਆਜ਼ਾਦ ਕਰਾਓ ਜੀ। ਤੇ ਭੋਲੇ ਸਿੱਖ ਪੰਛੀ ਜਿਹੜੇ ਨੇ ਉਹਦੇ ਇਸ ਜਾਲ ਦੇ ਵਿੱਚ ਫਸ ਗਏ। 1949 ਦੇ ਵਿੱਚ ਦੋ ਅਕਾਲੀ ਨੁਮਾਇੰਦੇ ਭੁਪਿੰਦਰ ਸਿੰਘ ਮਾਨ ਸਰ ਹੁਕਮ ਸਿੰਘ ਜਿਹੜੇ ਕਾਂਸਟੀਟਿਊਐਂਟ ਅਸੈਂਬਲੀ 'ਚ ਸਨ, ਸੰਵਿਧਾਨ ਦਾ ਖਰੜਾ ਅੱਜ ਦੇ ਦਿਨ ਪਾਸ ਹੋਇਆ, ਭਾਵੇਂ ਲਾਗੂ 26 ਜਨਵਰੀ 1950 ਨੂੰ ਹੋਇਆ, ਤੇ ਉਹਨਾਂ ਨੇ ਸੰਵਿਧਾਨ ਤੇ ਦਸਤਖਤ ਨਹੀਂ ਸੀ ਕੀਤੇ ਕਿ ਵੀ ਇਹ ਸਾਡੇ ਨਾਲ ਹੋਇਆ ਧੋਖਾ, ਅਸੀਂ ਇਸ ਸੰਵਿਧਾਨ ਨੂੰ ਨਹੀਂ ਮੰਨਦੇ। 1983 ਦੇ ਵਿੱਚ ਚੁਰੂ ਰਾਜਸਥਾਨ ਦੇ ਵਿੱਚ ਕਸਬਾ ਹੈ ਜਿੱਥੇ ਕਿ ਅੱਜ ਦੇ ਦਿਨ ਗੁਰਦੁਆਰਾ ਜਿਹੜਾ ਉਹਨੂੰ ਅੱਗ ਲਾ ਕੇ ਸਾੜਿਆ ਗਿਆ। 1999 ਚ ਲੋਕ ਸਭਾ ਚੋਣਾਂ ਹੋਈਆਂ ਔਰ ਪੰਜਾਬ ਚੋਂ ਲਗਭਗ 9 ਸੀਟਾਂ ਦੇ ਉੱਤੇ ਜਿਨ੍ਹਾਂ ਨੂੰ ਜੁਝਾਰੂ ਕਿਹਾ ਜਾਂਦਾ ਸੀ ਉਹ ਜਿੱਤੇ। ਸਰ ਸਿਮਰਨਜੀਤ ਸਿੰਘ ਮਾਨ, ਅਤਿੰਦਰਪਾਲ ਸਿੰਘ, ਬੀਬੀ ਬਿਮਲ ਕੌਰ ਖਾਲਸਾ, ਉਹਨਾਂ ਦੇ ਪਿਤਾ ਸੁੱਚਾ ਸਿੰਘ ਮਲੋਆ, ਰਾਜਦੇਵ ਸਿੰਘ ਬਰਨਾਲੇ ਤੋਂ, ਰਜਿੰਦਰ ਕੌਰ ਬੁਲਾਰਾ ਲੁਧਿਆਣੇ ਤੋਂ, ਸੋ ਇਹ ਸਾਰੇ ਹੀ ਉਹ ਸਰ ਕਿਰਪਾਲ ਸਿੰਘ ਅੰਮ੍ਰਿਤਸਰ ਤੋਂ। ਸੋ ਇਹ ਬੜੀ ਯੂਨੀਕ ਵਿਕਟਰੀ ਸੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1799 ਦੇ ਵਿੱਚ ਪਹਿਲਾ ਨੈਸ਼ਨਲ ਥੈਂਕਸ ਗਿਵਿੰਗ ਜਿਹੜਾ ਹੈ ਉਹ ਐਲਾਨਿਆ ਗਿਆ। 1940 ਚ ਵਾਰਸਾ ਜਿਹੜੀ ਪੋਲੈਂਡ ਦੀ ਰਾਜਧਾਨੀ ਸੀ, 5 ਲੱਖ ਯਹੂਦੀਆਂ ਨੂੰ ਤਾੜਿਆ ਗਿਆ ਇੱਕ ਕੰਧ ਦੇ ਪਿੱਛੇ ਔਰ ਬਾਅਦ ਚ ਉਹਨਾਂ ਨੂੰ ਮਾਰਿਆ ਗਿਆ। 1942 ਚ ਗੈਸੋਲੀਨ ਦੀ ਰਾਸ਼ਨਿੰਗ ਹੋਈ ਅਮਰੀਕਾ 'ਚ, ਸੈਕੰਡ ਵਰਲਡ ਵਾਰ ਚੱਲ ਰਿਹਾ ਸੀ, ਤੰਗੀ ਹੋਈ। 1943 ਚ ਅਮਰੀਕਾ ਦਾ ਸਮੁੰਦਰੀ ਬੇੜਾ ਰੋਣਾ ਉਹਨੂੰ ਜਰਮਨੀ ਨੇ ਮਿਸਾਈਲ ਮਾਰ ਕੇ ਡੋਬ ਦਿੱਤਾ ਸਮੁੰਦਰ 'ਚ। 1950 ਚ ਚੀਨ ਨੇ ਜਿਹੜਾ ਯਾਲੂ ਰਿਵਰ ਕ੍ਰਾਸ ਕਰਕੇ ਆਪਣੀ ਫੌਜ ਦੂਜੇ ਪਾਸੇ ਭੇਜੀ, ਯਾਲੂ ਦੇ ਕੋਰੀਆ ਵਾਰ ਚੱਲ ਰਹੀ ਸੀ। ਇਸ ਤਰ੍ਹਾਂ ਅਮਰੀਕਾ ਤੇ ਚੀਨ ਆਮੋ ਸਾਹਮਣੇ ਹੋ ਗਏ ਔਰ ਇਹਦੇ 'ਚ ਬੜੀ ਤਬਾਹੀ ਹੋਈ ਇਸ ਕੋਰੀਅਨ ਵਾਰ 'ਚ। 1979 ਦੇ ਵਿੱਚ 21 ਸਾਲ ਬਾਅਦ ਚੀਨ ਜਿਹੜਾ ਓਲੰਪਿਕ ਕਮੇਟੀ ਦਾ ਮੈਂਬਰ ਬਣਿਆ। 1983 ਚ ਹੀਥਰੋ ਏਅਰਪੋਰਟ ਦੇ ਉੱਤੇ ਲਟੇਰਿਆਂ ਨੇ 6800 ਸੋਨੇ ਦੀਆਂ ਇੱਟਾਂ ਜਿਹੜੀਆਂ ਨੇ ਉਹ ਚੋਰੀ ਕਰ ਲਈਆਂ, ਲਗਭਗ $40 ਮਿਲੀਅਨ ਦੀਆਂ ਸੀ ਜੀ। ਮੌਜਾਂ ਲੱਗ ਗਈਆਂ ਹੋਣੀਆਂ ਜੀ ਜੀ ਬਿਲਕੁਲ। 1988 ਦੇ ਵਿੱਚ ਅਮਰੀਕਾ ਨੇ ਅਰਾਫਾਤ ਨੂੰ US ਸੈਸ਼ਨ ਦੇ ਲਈ ਇੱਥੇ UN ਚ ਆਉਣ ਦੇ ਲਈ ਅਮਰੀਕਾ ਦਾ ਵੀਜ਼ਾ ਹੀ ਨਹੀਂ ਦਿੱਤਾ। 2008 ਦਾ ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਮੁੰਬਈ ਦੇ ਵਿੱਚ ਦਹਿਸ਼ਤਗਰਦ ਧਮਾਕੇ ਹੋਏ, 166 ਬੰਦੇ ਮਰੇ ਜੀ। 2013 ਚ ਮਹਾਤਮਾ ਬੁੱਧ ਦੀ 500 ਬ੍ਰਿਟਿਸ਼ ਜਿਹੜੀ ਬਿਫੋਰ ਕ੍ਰਾਈਸਟ ਪੁਰਾਣੀ ਇੱਕ ਜਿਹੜੀ ਹੈ ਸ਼ਰਾਈਨ ਨੇਪਾਲ ਚੋਂ ਮਿਲੀ ਔਰ ਇਸ ਤੋਂ ਇਹ ਗੱਲ ਹੁਣ ਸ਼ੱਕੀ ਬਣਦੀ ਹੈ ਕਿ ਬੁੱਧ ਦਾ ਜਨਮ ਕਦੋਂ ਹੋਇਆ। ਹੁਣ ਲੱਗਦਾ ਕਿ ਵੀ ਬੁੱਧ ਦਾ ਜਨਮ ਜੋ ਮੰਨਿਆ ਜਾਂਦਾ ਉਸ ਤੋਂ ਵੀ ਪਹਿਲਾਂ ਹੋਇਆ ਲੱਗਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ ਨਵ ਭਾਰਤ ਟਾਈਮਜ਼ ਦੀ ਇੱਕ ਖਬਰ ਮੁਤਾਬਕ ਵਾਰਾਣਸੀ ਸੀਟ ਤੇ ਜਿੱਥੇ ਨਰਿੰਦਰ ਮੋਦੀ ਜਿੱਤਿਆ ਹੈ 3 ਲੱਖ ਦੇ ਕਰੀਬ ਜਾਲੀ ਵੋਟਰ ਸਾਹਮਣੇ ਆਏ ਹਨ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ ਨਰਿੰਦਰ ਮੋਦੀ ਗੁਜਰਾਤ ਛੱਡ ਕੇ ਵਾਰਾਣਸੀ ਆਇਆ ਇਲੈਕਸ਼ਨ ਲੜਨ ਦੇ ਲਈ ਔਰ ਜਿਹੜੇ ਇਲੈਕਸ਼ਨ ਨਤੀਜੇ ਸੀ ਉਹਦੇ 'ਚ ਮੋਦੀ ਨੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੂੰ 3,71,784 ਵੋਟਾਂ ਦੇ ਨਾਲ ਹਰਾਇਆ ਸੀ ਔਰ ਤੀਸਰੇ ਨੰਬਰ ਤੇ ਕਾਂਗਰਸੀ ਉਮੀਦਵਾਰ ਨੂੰ ਅਜੇ ਰਾਏ ਨੂੰ 75,614 ਵੋਟਾਂ ਮਿਲੀਆਂ ਸੀ ਔਰ BSP ਦੇ ਜੈ ਜਸਵਾਲ ਨੂੰ 60,579 ਜੀ। ਹੁਣ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਹੈ ਉਹਨੇ ਇਹ ਹਦਾਇਤ ਦਿੱਤੀ ਹੈ ਕਿ ਵੀ ਜਾ ਕੇ ਤੁਸੀਂ ਵੈਰੀਫਾਈ ਕਰੋ ਵੋਟਰ ਲਿਸਟਾਂ ਔਰ ਜਿਹੜੇ ਉਹਨਾਂ ਦੇ ਚੋਣ ਅਧਿਕਾਰੀ ਸੀ ਲੈਵਲ ਅਫਸਰ ਦੇ
ਲੈਵਲ ਪੋਲਿੰਗ ਸੈਂਟਰ ਦੇ ਉੱਤੇ ਉਹ ਘਰ ਘਰ ਜਾ ਕੇ ਵੋਟਾਂ ਦੇ ਨਾਲ ਉਹ ਜਿਹੜੇ ਵੋਟਰਾਂ ਤੋਂ ਕਨਫਰਮ ਕਰ ਰਹੇ ਨੇ ਕਿ ਜਿਨ੍ਹਾਂ ਦੀਆਂ ਵੋਟਾਂ ਬਣੀਆਂ। ਔਰ ਜਿਹੜਾ ਫੈਕਟ ਸਾਹਮਣੇ ਆਇਆ ਹੈ, ਔਰ ਇਹ ਨਵ ਭਾਰਤ ਟਾਈਮਸ ਹਿੰਦੁਸਤਾਨ ਦੀ ਬੜੀ ਰੈਪਿਊਟਡ ਅਖਬਾਰ ਹੈ, ਉਹਨਾਂ ਦੀ ਖਬਰ ਹੈ ਕਿ ਵੀ ਇਹ ਇਸ ਸੀਟ ਤੋਂ ਨਰਿੰਦਰ ਮੋਦੀ ਜਿੱਥੋਂ 3,71,784 ਵੋਟਾਂ ਨਾਲ ਜਿੱਤਿਆ ਸੀ, ਜੀ ਹੁਣ ਤੱਕ ਜਿਹੜੀ ਪੜਤਾਲ ਹੋਈ ਹੈ 3,11,057 ਫਰਜ਼ੀ ਵੋਟਰ ਨੇ, ਮਤਲਬ ਜਾਲੀ ਵੋਟਾਂ ਨੇ। ਅਜੇ ਜਾਲੀ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਜ਼ਿਲ੍ਹਾ ਜਿਹੜਾ ਪ੍ਰਸ਼ਾਸਨ ਹੈ ਉਹ ਇਹ ਸੋਚਦਾ ਹੈ ਕਿ ਜਿਹੜੀ ਫਰਜ਼ੀ ਵੋਟਾਂ ਨੇ, ਜਾਲੀ ਵੋਟਾਂ ਨੇ, ਉਹਨਾਂ ਦੀ ਗਿਣਤੀ 6,47,085 ਤੱਕ ਜਾ ਸਕਦੀ ਹੈ। ਔਰ ਪਹਿਲੀ ਵਾਰ ਹੈ ਕਿ ਇਹ 6-7 ਲੱਖ ਜਿਹੜੇ ਜਾਲੀ ਵੋਟਰ ਨੇ ਇਹ ਵਾਰਾਣਸੀ ਦੇ ਵਿੱਚ ਸਾਹਮਣੇ ਆਏ ਨੇ। ਹੁਣ ਇਹ ਇੱਕ ਬੜਾ ਜਿਹੜਾ ਅੱਖਾਂ ਖੋਲਣ ਵਾਲਾ ਇੰਕਸ਼ਾਫ ਹੈ ਜੀ ਜੀ ਕਿ ਜੇ 6 ਲੱਖ ਜਾਲੀ ਵੋਟਰ ਮੋਦੀ 3 ਲੱਖ ਵੋਟਾਂ ਨਾਲ ਜਿੱਤਿਆ, ਇਹਦਾ ਮਤਲਬ ਹੋਰ ਤੱਕ ਕੋਈ ਬਣਾ ਨਹੀਂ ਸਕਦਾ ਹੈ ਜੀ। ਇਹ ਜਿਹੜਾ ਮੋਦੀ ਨਹੀਂ, ਔਰ ਇਹ ਜੇ ਇੱਕ ਸੀਟ ਦੇ ਸਾਹਮਣੇ ਆਈ ਹੈ ਗੱਲ, ਇਹ ਜਿਹੜੀ ਲੈਂਡਸਲਾਈਡ ਤੇ ਫਲਾਣਾ ਤੇ ਢਿਮਕਾ, ਇਹਦਾ ਮਤਲਬ ਇਹ ਹੈ ਕਿ ਬੀਜੇਪੀ ਨੇ ਕਿਸ ਲੈਵਲ ਦੇ ਉੱਤੇ ਜਾ ਕੇ ਜਾਲੀ ਵੋਟਾਂ ਬਣਾਈਆਂ ਔਰ ਕਿਵੇਂ ਸੀਟਾਂ ਜਿੱਤੀਆਂ ਨੇ। ਪਰ ਮੈਨੂੰ ਲੱਗਦਾ ਵੀ ਇੰਨੀ, ਕਿਉਂਕਿ ਯੂਪੀ ਦੇ ਵਿੱਚ ਸਮਾਜਵਾਦੀ ਪਾਰਟੀ ਦੀ ਸਰਕਾਰ ਹੈ, ਇੰਨੀ ਇੱਕ ਇਨਵੈਸਟੀਗੇਸ਼ਨ ਬਾਹਰ ਆ ਗਈ, ਗੱਲ ਇਸ ਤੋਂ ਅੱਗੇ ਨਹੀਂ ਤੁਰੇਗੀ, ਕੋਈ ਇਨਵੈਸਟੀਗੇਸ਼ਨ ਨਹੀਂ ਹੋਏਗੀ। ਪਰ ਇਹਨੇ ਇੱਕ ਗੱਲ ਸਾਹਮਣੇ ਲੈ ਆਂਦੀ ਹੈ ਕਿ ਪਿਛਲੀਆਂ ਚੋਣਾਂ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਫਰਾਡ ਹੋਇਆ ਔਰ ਵਾਰਾਣਸੀ ਚੋਂ ਵੀ ਇਹ ਬੰਦਾ ਜਿਹੜਾ ਇਹ ਫਰਾਡ ਦੇ ਨਾਲ ਜਿੱਤਿਆ, ਜਾਲੀ ਵੋਟਾਂ ਦੇ ਨਾਲ ਜਿੱਤਿਆ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਸ਼ਲੋਕ ਨੰਬਰ 23 ਨੂੰ ਚੁਣਿਆ ਜੀ। ਤੇ ਗੁਰੂ ਸਾਹਿਬ ਫਰਮਾਉਂਦੇ ਨੇ, ਮਨਮੁਖ ਮਾਇਆ ਮੋਹ ਹੈ, ਨਾਮ ਨਾ ਲੱਗੈ ਪਿਆਰ, ਕੂੜ ਕਮਾਵੇ ਕੂੜ ਸੰਗ੍ਰਹਿ, ਕੂੜ ਕਰੈ ਆਹਾਰ, ਬਿਖ ਮਾਇਆ ਧਨ ਸੰਚ ਮਰੈ, ਅੰਤ ਹੋਏ ਸਭ ਛਾਰ, ਕਰਮ ਧਰਮ ਸੁਚ ਸੰਜਮ ਕਰੈ, ਅੰਤਰ ਲੋਭ ਵਿਕਾਰ, ਨਾਨਕ ਮਨਮੁਖ ਜੇ ਕਮਾਵੇ ਸੋ ਥਾਏ ਨਾ ਪਵੇ, ਦਰਗਾਹ ਹੋਏ ਖੁਆਰ। ਜੀ ਇਹ ਸਾਡੇ ਵਰਗੇ ਲੋਕ ਜਿਹੜੇ ਕਰਦੇ ਕੁਛ ਨੇ ਤੇ ਹਕੀਕਤ ਦੇ ਵਿੱਚ ਕੁਛ ਨੇ, ਉਹਨਾਂ ਨੂੰ ਗੁਰੂ ਸਾਹਿਬ ਨੇ ਬਿਆਨਿਆ ਕਿ ਮਨਮੁਖ ਜਿਹੜਾ ਹੈ, ਜਿਸ ਦਾ ਮਨ ਵੱਲ ਮੂੰਹ ਹੈ, ਗੁਰਮੁਖ ਹੋਇਆ ਜਿਹਦਾ ਗੁਰੂ ਵੱਲ ਮੂੰਹ ਹੈ ਜੀ, ਕਿ ਮਨਮੁਖ ਮਾਇਆ ਦੇ ਨਾਲ ਮੋਹ ਕਰਦਾ ਹੈ, ਮਾਇਆ ਦੇ ਨਾਲ ਉਸ ਦਾ ਲਗਾਵ ਹੈ, ਨਾਮ ਨਾ ਲੱਗਿਆ ਪਿਆਰ, ਉਹ ਨਾਮ ਨੂੰ, ਵਾਹਿਗੁਰੂ ਦੀ ਯਾਦ ਉਹਨੂੰ ਪਿਆਰੀ ਨਹੀਂ ਲੱਗਦੀ, ਉਸ ਨੂੰ ਮਾਇਆ ਪਿਆਰੀ ਲੱਗਦੀ ਹੈ। ਕੂੜ ਕਮਾਵੇ ਕੂੜ ਸੰਗ੍ਰਹਿ, ਸੰਗ੍ਰਹਿ ਹੁੰਦਾ ਹੈ ਹਿੰਦੀ ਦਾ ਸ਼ਬਦ, ਜੀ ਕਿ ਉਹ ਕੂੜ ਕਮਾਉਂਦਾ ਹੈ, ਝੂਠ ਦੇ ਵਿੱਚ ਹੀ ਉਹਦਾ ਵਰਤਾਰਾ ਹੈ, ਝੂਠ ਕਮਾਉਂਦਾ ਹੈ ਤੇ ਉਹ ਕਮਾ ਕੇ ਜੋ ਇਕੱਠਾ ਕਰਦਾ ਉਹ ਵੀ ਝੂਠ ਹੈ, ਕੂੜ ਹੀ, ਝੂਠ ਨੂੰ ਹੀ ਸੰਗ੍ਰਹਿ। ਕੂੜ ਕਰੇ ਆਹਾਰ, ਕਿਉਂਕਿ ਉਹਦੀ ਕਮਾਈ ਇਮਾਨਦਾਰੀ ਦੀ ਨਹੀਂ ਹੈ ਤੇ ਉਹਦਾ ਆਹਾਰ, ਉਹਦਾ ਫੂਡ ਵੀ ਜਿਹੜਾ ਹੈ ਉਹ ਝੂਠ ਚੋਂ ਹੈ ਜੀ। ਬਿਖ ਮਾਇਆ ਧਨ ਸੰਚ ਮਰੈ, ਉਹ ਜਿਹੜੀ ਮਾਇਆ ਇਕੱਠੀ ਕਰ ਰਿਹਾ ਕੂੜ ਬੋਲ ਕੇ, ਉਹ ਤਾਂ ਜ਼ਹਿਰ ਹੈ, ਕਿਉਂਕਿ ਉਹਨੇ ਨਾਲ ਵੀ ਨਹੀਂ ਜਾਣਾ ਹੈ ਔਰ ਉਹਨੇ ਉਹਦੇ ਮਨ ਦੇ ਵਿੱਚ ਵੀ ਉਹ ਪਾਪਾਂ ਦਾ ਪ੍ਰਭਾਵ ਦੇਣਾ, ਉਸ ਨੂੰ ਇਮਾਨਦਾਰੀ ਨਾਲ ਸੋਚਣ ਨਹੀਂ ਦੇਣਾ। ਅੰਤ ਹੋਏ ਸਭ ਛਾਰ, ਛਾਰ ਕਹਿੰਦੇ ਨੇ ਸਵਾਹ ਨੂੰ, ਜੀ, ਕਿ ਅਲਟੀਮੇਟਲੀ ਜਿੰਨਾ ਮਰਜ਼ੀ ਝੂਠ ਬੋਲ ਕੇ ਧਨ ਇਕੱਠਾ ਕਰ ਲੋ, ਝੂਠੀ ਸ਼ੋਹਰਤ ਲੈ ਲੋ, ਬੱਲੇ ਬੱਲੇ ਕਰਾ ਲੋ, ਹੈ ਕੀ ਹੈ ਕਿ ਵੀ ਉਹ ਬਹਾਦਰ ਸ਼ਾਹ ਜ਼ਫਰ ਦੇ ਕਹਿਣ ਵਾਂਗੇ ਅਲਟੀਮੇਟਲੀ ਕਿ 2 ਗਜ਼ ਜ਼ਮੀਨ ਵੀ ਨਾ ਮਿਲੀ ਕੂਏ ਯਾਰ ਮੇ, ਜੀ, ਕਿ 2 ਗਜ਼ ਜ਼ਮੀਨ ਵੀ ਨਹੀਂ ਮਿਲੀ, ਉਹ ਤਾਂ ਸੀ ਕਿ ਮੈਨੂੰ ਦਿੱਲੀ ਦੇ ਵਿੱਚ ਦਫਨ ਕਰੋ, ਅੰਗਰੇਜ਼ਾਂ ਨੇ ਕਿਹਾ ਨਹੀਂ ਤੂੰ ਰੰਗੂਨ 'ਚ ਹੀ ਦਫਨ ਹੋਵੇਂਗਾ। ਸੋ ਅਲਟੀਮੇਟਲੀ ਜਿਨ੍ਹਾਂ ਨੂੰ ਮਿਲ ਵੀ ਜਾਂਦੀ ਹੈ ਉਹ ਵੀ ਅਲਟੀਮੇਟਲੀ ਸਵਾਹ ਹੋ ਜਾਂਦੇ ਨੇ। ਕਰਮ ਧਰਮ ਸੁਚ ਸੰਜਮ ਕਰੇ, ਹੁਣ ਦਿਖਾਣ ਨੂੰ, ਦੁਨਿਆਵੀ ਦਿਖਾਵੇ ਦੇ ਤੌਰ ਤੇ ਉਹ ਬੜੇ ਆਪਣੇ ਆਪ ਨੂੰ ਧਰਮੀ ਬਣਦਾ ਹੈ, ਸੁਚ ਸੰਜਮਾ, ਬੜੇ ਬੜੇ ਅਖੰਡ ਪਾਠ, ਬੜੇ ਬੜੇ ਲੰਗਰ। ਤੁਹਾਡੇ ਲੰਗਰ 'ਚ ਕਿੰਨੀਆਂ ਸਬਜ਼ੀਆਂ ਸੀ? ਅੱਛਾ 5 ਸੀ, ਮੈਂ 8 ਹੋਣੀਆਂ ਚਾਹੀਦੀਆਂ। ਦੌੜ ਤਾਂ ਅੱਜ ਕੱਲ੍ਹ ਇਹੀ ਲੱਗੀ ਹੋਈ ਹੈ ਨਾ। ਜੀ ਜੀ। ਅੰਤਰ ਲੋਭ ਵਕਾਰ, ਅੰਤਰ ਉਹਦੇ ਉਹੀ ਲੋਭ ਹੈ, ਉਹੀ ਵਕਾਰਾਂ ਦੀ ਮਾਇਆ ਹੈ। ਨਾਨਕ ਗੁਰਮੁਖ ਜੇ ਕਮਾਵੇ ਸੋ ਨਾਨਕ ਮਨਮੁਖ ਜੇ ਕਮਾਵੇ ਸੋ ਥਾਏ ਨਾ ਪਵੇ, ਦਰਗਾਹ ਹੋਏ ਖੁਆਰ। ਇਹ ਜਿਹੜੇ ਮਨਮੁਖ ਨੇ ਜੋ ਕਮਾਈ ਕਰਦੇ ਨੇ ਉਹ ਇੱਥੇ ਹੀ ਰਹਿ ਜਾਣੀ ਹੈ ਔਰ ਇਸ ਦਾ ਦਰਗਾਹ ਦੇ ਵਿੱਚ, ਰੱਬ ਦੇ ਦਰਬਾਰ ਦੇ ਵਿੱਚ ਇਸ ਦਾ ਕੋਈ ਮੁੱਲ ਨਹੀਂ ਪੈਣਾ। ਇਸ ਨੂੰ ਦਰਗਾਹ ਹੋਏ ਖੁਆਰ, ਉੱਥੇ ਜਿਹੜਾ ਅਲਟੀਮੇਟਲੀ ਖੁਆਰੀ ਤੋਂ ਬਿਨਾਂ, ਮਿਜ਼ਰੀ ਤੋਂ ਬਿਨਾਂ
ਹੋਰ ਕੁਝ ਉਹਨਾਂ ਦੇ ਪੱਲੇ ਨਹੀਂ ਪਏਗਾ। ਜੀ ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।